ਲਓ ਮਿੱਤਰੋ, ਬਹਿਰੀਨ ਦਾ ਚੌਥਾ ਦਿਨ ਤੇ ਬਲਕਿ ਚੌਥੀ ਰਾਤ ਤੇ ਚੱਲੇ ਆ ਇਸ ਵੇਲੇ ਬਹਿਰੀਨ ਬੇ। ਤੇ ਬਹਿਰੀਨ ਬੇ ਕੀ ਹੈ ਜੀ, ਕੋਈ ਦੱਸੋ ਸਾਨੂੰ। ਬਹਿਰੀਨ ਬੇ ਜੀ ਨਿਊ ਡਿਵੈਲਪਮੈਂਟ ਏਰੀਆ ਆ, ਜਿੱਥੇ 4 ਸੀਜ਼ਨ ਹੋਟਲ ਹੈ 5 ਸਟਾਰ ਜੀ। ਤੇ ਕਾਫੀ ਅਦਰ ਪ੍ਰਾਪਰਟੀਆਂ ਆਈਆਂ, ਦੂਜੀਆਂ ਪ੍ਰਾਪਰਟੀਆਂ ਆ। ਹਾਂ 5 ਸਟਾਰ ਰੈਸਟੋਰੈਂਟ ਆ, ਅੱਛਾ ਨਾਈਸ ਕਾਰਨਰ ਆ, ਕਾਫੀ ਸ਼ਾਪਸ ਕਾਫੀ। ਅੱਛਾ ਤੇ ਨਿਊ ਡਿਵੈਲਪਮੈਂਟ ਏਰੀਆ ਆ, ਇੱਥੇ ਸੀ ਦੇ ਵਿੱਚ ਵਾਟਰ ਗੇਮਾਂ ਵੀ ਆ ਤੇ ਬੋਟਿੰਗ ਵੀ ਆ। ਵਾਹ ਵਾਹ, ਫਿਰ ਤਾਂ ਵੱਲ ਗੱਲ ਹੈ ਜੀ। ਵਾਹ ਜੀ ਵਾਹ, ਆ ਪਿੱਛੇ ਬੈਠੇ ਨੇ ਸਾਡੇ ਕਿ ਹੋਰ ਛੋਰ ਬੈਠੇ ਨੇ। ਆ ਹਰਜਿੰਦਰ ਬੈਠਾ ਹੈ। ਇਹ ਕਰੀ ਕੀ ਜਾਂਦੇ ਪਿੱਛੇ? ਆ ਇੱਧੇ ਕੋਈ ਪਿੱਛਾ ਹੀ ਛੋਰ ਕਿਹੜਾ ਹੈ? ਇੱਧਰ ਕਿਦਾਂ ਹੀ ਹੈ? ਇੱਧਰ ਨੂੰ ਮਾਰੇ। ਹਾਂ ਉਹ ਤੂੰ ਨਿਗਾ ਹੀ ਨਹੀਂ ਆਂਦਾ ਪਿਆ ਆ ਅੰਜਮ ਗਿੱਲ ਬੈਠਾ। ਇਹ ਲੋ ਜੀ, ਤੇ ਫਿਰ ਇੰਜੋਏ ਕਰਦੇ ਨਾ, ਇੰਜੋਏ ਨਹੀਂ ਇੰਜੋਏ ਕਰਦੇ ਬਰੀਨਾ ਵੇਖਦੇ ਆ ਜੀ। ਲਓ ਮਿੱਤਰੋ, ਅੱਪੜ ਗਏ ਆ ਬਹਿਰੀਨ ਬੇ ਦੇ ਨੇੜੇ ਤੇ ਤੁਸੀਂ ਦੇਖ ਸਕਦੇ ਹੋ ਵਿਊਜ਼, ਨਾਈਟ ਵਿਊ ਬਹਿਰੀਨ ਦੇ ਬਈ ਬੜੇ ਸੋਹਣੇ ਵਿਊਜ਼, ਵੇਖਣ ਨੂੰ ਦਿਲ ਕਰਦਾ। ਪਹੁੰਚ ਆਏ ਜੀ ਆਪਾਂ? ਪਹੁੰਚ ਗਏ ਜੀ, ਪਹੁੰਚ ਗਏ ਬਹਿਰੀਨ ਬੇ ਦੇ ਹੀ। ਅੱਛਾ, ਬਹਿਰੀਨ ਬੇ ਜੀ। ਲੋ ਜੀ, ਬਹਿਰੀਨ ਬੇ ਪਹੁੰਚ ਆਏ। ਲੋ ਤੁਹਾਨੂੰ ਹੁਣ ਨਜ਼ਾਰੇ ਦਿਖਾਲਦੇ ਆ ਇੱਥੇ ਦੇ। ਦਰਖਤ ਕਾਫੀ ਬਹੁਤ ਇੱਥੇ ਹਾਂ, ਜਿਵੇਂ ਆਪਾਂ ਉਧਰ ਨੂੰ ਗਏ ਬਹੁਤ ਜ਼ਿਆਦਾ ਗ੍ਰੀਨਰੀ, ਬਹੁਤ ਜ਼ਿਆਦਾ ਗ੍ਰੀਨਰੀ ਇਸ ਟਾਈਮ ਵਧੀਆ। ਡੈਜ਼ਰਟ ਖਤਮ ਕਰਤਾ ਜੀ ਨਹੀਂ ਲੋਕਾਂ ਨੇ। ਪਹਿਲਾਂ ਤਾਂ ਡੈਜ਼ਰਟ ਰੇਤਾ ਹੁੰਦਾ ਸੀ ਜਾਂ ਡਰਾਈ ਏਰੀਆ ਹੁੰਦਾ ਸੀ, ਹੁਣ ਤਾਂ ਸਾਰੇ ਟਾਈਮ ਗ੍ਰੀਨ ਘਾਹ, ਦਰਖਤ, ਬੂਟੇ ਸਭ ਕੁਝ ਮਿਲ ਗਿਆ। ਵਾਹ ਵਾਹ, ਕੌਮ ਦੀ ਮਾਰ ਜੇ ਚੱਜ ਤੇ ਇਹਨਾਂ ਦੇ ਹੱਥੀ ਆ ਗਈ ਤਾਂ ਤਰ ਗਈਆਂ, ਜੇ ਚਵੜਾਂ ਦੇ ਹੱਥੀ ਆ ਗਈ ਤਾਂ ਮਰ ਗਈ। ਵਾਹ ਵਾਹ, ਕਿਆ ਕਹਿਣੇ ਜੀ, ਕਿਆ ਕਹਿਣੇ। ਦੇਖੋ ਇਹ ਵੀ ਵੱਖਰੀ ਜਿਹੀ ਦੁਨੀਆ ਮੈਨੂੰ ਲੱਗਦਾ। ਬਿਲਕੁਲ ਜੀ, ਸਾਨੂੰ ਅੱਜ ਵੱਖਰੇ ਨਜ਼ਾਰੇ ਦਿਖਾਉਂਦੇ। ਤੁਸੀਂ ਕੀ ਕਹੋਗੇ ਕਿ ਯੂਰਪ ਕਿੱਥੇ ਹੈ? ਕਿਆ ਕਹਿਣਾ, ਯੂਰਪ ਦਾ ਨਹੀਂ ਤੁਹਾਡਾ ਦਾਅਵਾ ਜਿਹੜਾ ਮੈਨੂੰ ਯਾਦ ਹੈ ਕਿ ਅਰਬ ਕੰਟਰੀਜ਼, ਖਾਸ ਕਰਕੇ ਬਹਿਰੀਨ, ਦੁਬਈ, ਇਹ ਅੱਗੇ ਨਿਕਲ ਰਿਹਾ। ਯੂਰਪ ਤੋਂ ਅੱਗੇ ਨਿਕਲ ਗਿਆ। ਲਓ ਜੀ, ਅੱਪੜ ਚੁੱਕੇ ਹਾਂ ਬਹਿਰੀਨ ਪੇ ਔਰ ਤੁਹਾਨੂੰ ਦਿਖਾਉਂਦੇ ਹਾਂ ਇੱਥੋਂ ਦੇ ਵਿਊਜ਼। ਖੂਬਸੂਰਤੀ ਨੂੰ ਅਗਰ ਕੋਈ ਕਿਹਾ ਜਾਵੇ ਨਾ ਕਿ ਖੂਬਸੂਰਤ ਹੈ, ਤੇ ਸ਼ਾਇਦ ਤਾਰੀਫ ਖੂਬਸੂਰਤੀ ਦੀ ਇਹ ਵਿਊਜ਼ ਬਣਦੇ ਨੇ। ਔਰ ਤੁਸੀਂ ਹੈਰਾਨ ਹੋਵੋਗੇ ਕਿ ਬਹਿਰੀਨ ਦੇ ਵਿਊਜ਼ ਹਨ, ਕਿਸੇ ਯੂਰਪੀਅਨ ਕੰਟਰੀ ਦੇ ਨਹੀਂ। ਕਿਆ ਹੀ ਪਿਆਰਾ ਮੰਜ਼ਰ। ਲਾਵਾ ਵਾਹ 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 ਵਾਹ। ਥੋੜਾ ਦੱਸੋ ਇੱਥੇ ਦੇ ਜਿਹੜੇ ਬਿਲਡਿੰਗਸ ਹਨ ਉਹਨਾਂ ਦੇ ਬਾਰੇ, ਕਿ ਕਿਹੜੀਆਂ ਨੇ। ਇਹ ਸਾਡੇ ਸਾਹਮਣੇ ਬਿਲਡਿੰਗਸ ਜਿਹੜੀ ਹੈ ਇਹ ਕਿਹੜੀ? 4 ਸੀਜ਼ਨ ਹੋਟਲ ਹੈ ਇਹ। ਅੱਛਾ, ਹੋਟਲ ਦੀ ਬਿਲਡਿੰਗ ਹੈ 4 ਸੀਜ਼ਨ ਦੀ। ਉਸ ਤੋਂ ਪਿੱਛੇ ਇਹਦੇ ਮਗਰਲੇ ਪਾਸੇ ਐਵੀਨਿਊ ਆ। ਅੱਛਾ, ਐਵੀਨਿਊ ਮੋਲ ਹੈ, ਉੱਥੋਂ ਸ਼ੁਰੂ ਹੋ ਜਾਂਦਾ। ਹਾਂ ਇੱਧਰ ਜਿਹੜਾ ਲਾਉਦਾ ਇੱਧਰ ਕਰੋ ਤਾਂ ਜਿਹੜੀ ਹਰੀ ਲਾਈਟ ਜਲਦੀ ਆ ਜੀ ਗ੍ਰੀਨ ਹੈਗੀ ਆ ਜਿਹੜੀ, ਇਹ ਹੈਗੀ ਆ ਹਿਲਟਨ ਹੋਟਲ ਹੈ ਜੀ। ਹਾਂ ਠੀਕ ਹੈ। ਆ ਅਲਕਪੀਤਾ ਬੈਂਕ ਆ ਜਿਹੜੀ ਇੱਧਰ ਲੱਗਿਆ, ਜਿਹੜਾ ਡੱਬਾ ਜਿਹਾ ਲਵਾਉਂਦੀ ਦਾ। ਜੀ ਠੀਕ ਹੈ। ਤੇ ਇੱਧਰ ਨੂੰ ਘੁਮਾ ਲਓ, ਗੁੰਮ ਗਿਆ। ਉਹ ਸੀ ਫੂਡ ਰੈਸਟੋਰੈਂਟ ਆ ਜਿਹੜਾ ਥੱਲੇ। ਉਸ ਤੋਂ ਪਹਿਲੇ ਜਿਹੜੀ ਪਿੱਛੇ ਸਾਨੂੰ ਨਜ਼ਰ ਆ ਰਹੀ ਹੈ ਕੋਨੇ ਵਾਲੀਆਂ ਬਿਲਡਿੰਗਾਂ ਨੇ ਵਰਲਡ ਟ੍ਰੇਡ ਸੈਂਟਰ ਹੈ ਜੀ। ਇਹ ਵਰਲਡ ਟ੍ਰੇਡ ਸੈਂਟਰ ਹੈ। ਬਿਲਕੁਲ ਜੀ, ਇਹ ਵਰਲਡ ਟ੍ਰੇਡ ਸੈਂਟਰ। ਉਸ ਤੋਂ ਅੱਗੇ ਅਸੀਂ ਚਲੇ ਜਾਂਦੇ। ਉਸ ਤੋਂ ਅੱਗੇ ਆਪਾਂ ਚੱਲ ਜਾਓ, ਨਾਲੇ ਘੁੰਮ ਕੇ ਇੱਧਰ ਨੂੰ ਤਾਂ ਬਿੰਦਮ ਹੋਟਲ ਆ ਜਾਂਦਾ। ਠੀਕ ਆ ਥੋੜੇ ਇੱਥੋਂ ਦੀਦਾ ਨਹੀਂ, ਜਿਹੜੇ ਕਾਰਨਰ ਤੇ ਬਿਲਡਿੰਗ ਤੇ ਟਵਿਸਟ ਹੀ ਹੋ ਗਈ। ਠੀਕ ਹੈ। ਤੇ ਉਹ ਜਿਹੜੀਆਂ ਵਿਚਾਲੇ ਦੋ ਗੱਭੇ ਬਿਲਡਿੰਗਾਂ ਦੀਦੀਆਂ, ਉਹ ਬਹਿਰੀਨ ਹਾਰਬਰ ਆ। ਬਹਿਰੀਨ ਹਾਰਬਰ, ਫਾਈਨੈਂਸ਼ੀਅਲ ਹਾਰਬਰ ਆ ਜੀ। ਠੀਕ ਹੈ। ਉਹਦੀਆਂ ਬਿਲਡਿੰਗਾਂ ਆ। ਤੇ ਅੱਗੇ ਉਹ ਉਹ ਕਾਰਨਰ ਇੱਕ ਨਜ਼ਰ ਆ ਰਹੀ। ਹਾਂ, ਉਹ ਅੰਡਰ ਕੰਸਟਰਕਸ਼ਨ ਹੈ ਹਲੇ। ਹਾਂ ਤੇ BF ਮੀਨਸ ਤੇ ਬਹਿਰੀਨ ਫਾਈਨੈਂਸ ਬੈਂਕ ਆ ਜੀ। ਇਹ ਆ ਰਹੀਆਂ ਦੋ ਹਲੇ ਬਿਲਡਿੰਗਾਂ। ਤੇ ਇਹਦੇ ਮਗਰਲੇ ਪਾਸੇ ਬਿੰਦਮ ਹੋਟਲ ਆ, ਉਹਦੇ ਮਗਰਲੇ ਪਾਸੇ ਰਟਾਨਾ ਓਪਨ ਹੋਇਆ, ਰਟਾਨਾ ਓਨਿਕਸ। ਤੁਸੀਂ ਦੇਖ ਸਕਦੇ ਆ, ਅੰਡਰ ਕੰਸਟਰਕਸ਼ਨ ਹੈ ਬਿਲਡਿੰਗ ਨਾਲ। ਇਹ ਕੁਝ ਅੰਡਰ ਕੰਸਟਰਕਸ਼ਨ ਹੈ। ਬਿਲਕੁਲ ਜੀ, ਬਿਲਕੁਲ। ਚਲਿਏ ਅੱਗੇ, ਚਲੋ ਜੀ। ਆਓ ਜੀ। ਹਰ ਫਰਾਈਡੇ ਵੀ ਇੱਥੇ ਗੇਮ ਹੁੰਦੀ ਆ।
ਆਪਣੇ ਇੰਡੀਵਿਜੂਅਲ ਬੁੱਕ ਕਰ ਲੈਂਦੇ ਆ, ਇਕੱਲੇ ਵੀ ਕਰ ਸਕਦੇ ਆ। ਤੇ ਇਸ ਵੇਲੇ ਥੋੜੀ ਹਵਾ ਹੈ ਅੱਜ, ਤਾਂ ਇਸ ਕਰਕੇ ਤੁਹਾਨੂੰ ਇੱਥੇ ਨਹੀਂ ਮਿਲ ਰਹੇ। ਨਹੀਂ ਨਾਰਮਲੀ ਅਗਰ ਹਵਾ ਨਾ ਹੋਵੇ ਤਾਂ ਇੱਥੇ ਕਾਫੀ ਲੋਕੀ ਬੋਟਿੰਗ ਕਰਦੇ ਤੁਹਾਨੂੰ ਮਿਲੂਗੇ। ਠੀਕ ਆ ਜੀ। ਤੇ ਕਾਫੀ ਪਿਆਰਾ ਵਿਊ ਆ, ਜਿੱਥੇ ਆਮ ਲੋਕੀ ਆਉਂਦੇ ਆ ਅੱਜ ਕੱਲ੍ਹ ਘੁੰਮਣ ਫਿਰਨ ਵਾਸਤੇ। ਵੈਦਰ ਬਹੁਤ ਅੱਛਾ ਹੈ। ਹਾਂ ਠੀਕ ਹੈ ਜੀ। ਤੇ ਸਪੈਸ਼ਲੀ ਫਰਾਈਡੇ ਸੈਟਰਡੇ ਕਾਫੀ ਰਸ਼ ਰਹਿੰਦਾ ਇੱਥੇ। ਚਲੋ ਅੱਗੇ ਚਲੋ ਥੋੜੇ ਇੱਥੇ ਛੁੱਟੀ ਜਿਹੜੀ ਹੁੰਦੀ ਹੈ ਫਰਾਈਡੇ ਸੈਟਰਡੇ ਦੀ ਹੁੰਦੀ ਹੈ। ਠੀਕ ਹੈ ਤੁਹਾਨੂੰ ਕਹਾਂ ਕਾਫੀ ਸ਼ਾਪ ਵਗੈਰਾ ਦਿਖਾ ਲਦੇ ਆ। ਆਓ ਜੀ ਦੇਖਦੇ ਹੋਰ ਕਿਹੜਾ ਦਿਨ ਹੈ? ਸ਼ਨੀਵਾਰ ਹਾਂ ਸ਼ਨੀਵਾਰ ਜੁਮਾ ਹਫਤਾ। ਦੇਖ ਲਓ ਜੀ ਆ ਜਿਹੜਾ ਬਣਾਇਆ ਹੁਣ ਆਪਣਾ ਪਾਣੀ ਵਾਲਾ ਜੁਗਾੜ ਜਿਹੜਾ ਤੁਸੀਂ ਦੇਖ ਰਹੇ ਆ, ਨਹਿਰ ਵਾਂਗੂ ਬਣਾਇਆ। ਨਹਿਰ ਵਾਂਗਰ ਜਿੱਦਾਂ ਬਣਾਇਆ ਜੀ, ਸਮੁੰਦਰ ਨਾਲ ਟੱਚ ਆ। ਠੀਕ ਹੈ, ਕਨੈਕਸ਼ਨ ਹੁੰਦਾ ਬਿਲਕੁਲ ਜੀ। ਇਹ ਸਮੁੰਦਰ ਚ ਨਾਲ ਹੀ ਆ। ਇੱਥੇ ਫਿਰ ਕਿਸ਼ਤੀਆਂ ਚਲਾਉਂਦੇ ਆ, ਇਹ ਬੋਟਿੰਗ ਹੁੰਦੀ ਆ। ਹਾਂ ਤੇ ਉਹ ਕਾਫੀ ਸ਼ਾਪਾਂ ਤੇ ਸ਼ੀਸ਼ਾ। ਠੀਕ ਆ ਜੀ। ਠੀਕ ਹੈ ਜਨਾਬ। ਠੀਕ ਹੈ। ਕਿੰਨਾ ਪਿਆਰਾ ਵਿਊ ਆ, ਕਿੰਨਾ ਪਿਆਰਾ ਵੈਦਰ ਆ। ਵਾਹ। ਬਹਿਰੀਨ ਦੇ ਵਿੱਚ ਮਈ ਮਹੀਨੇ ਦੇ ਵਿੱਚ ਤੁਸੀਂ ਘੁੰਮ ਰਹੇ, ਮਈ ਮਿੰਟ ਹੋ ਗਿਆ ਜੀ। ਹਾਂ ਇਹੋ ਜਿਹਾ ਟੈਂਪਰੇਚਰ ਤੁਹਾਨੂੰ ਕਿਤੇ ਨਹੀਂ ਮਿਲੂਗਾ। ਯੂਰਪ ਨਾਲੋਂ ਵਧੀਆ ਇਸ ਵੇਲੇ ਅਸੀਂ ਕਹਦੇ। ਲਾਈਟਿੰਗ ਦਾ ਕੰਟਰਾਸਟ ਜਿਹੜਾ ਤੁਸੀਂ ਅਖੀਰ ਹੈ ਜੀ, ਅਖੀਰ ਕਰਾ ਦੋ। ਲਓ ਜੀ ਇੱਥੇ ਫੋਟੋ ਸੈਸ਼ਨ ਕਰਾ ਰਹੇ ਨੇ ਰਾਜਾ ਸਾਹਿਬ। ਲਓ ਜੀ, ਹੁਣ ਮਨ ਬਣ ਰਿਹਾ ਹੈ ਕਿ ਆਈਸਕ੍ਰੀਮ ਖਾਈ ਜਾਵੇ, ਕਿਉਂਕਿ ਅੱਜ ਪੰਜਾਬੀ ਤੜਕਾ ਦਾ ਜੋ ਖਾਣਾ ਖਾਇਆ ਹੈ ਨਾ, ਉਸਨੇ ਇੰਜ ਤੁਸੀਂ ਦਿਲ ਦੇ ਵਿੱਚ ਨਾ ਅੰਦਰ ਨਾ ਜਿਹਦਾ ਤੇਜ਼ਾਬੀਅਤ ਬਣਦੀ ਹੁੰਦੀ। ਦੇਖੋ ਹੋਰ ਕਿਸੇ ਵੀ ਚੀਜ਼ ਨਾਲ ਨਹੀਂ, ਤੇ ਆਈਸਕ੍ਰੀਮ ਖਾ ਸਕਦੇ ਆ। ਸੋ ਆਫਰ ਹੈ ਬਾਜੀ ਹੋਰਾਂ ਵੱਲੋਂ ਕਿ ਆਈਸਕ੍ਰੀਮ ਖਾਂਦੇ ਆ, ਤੇ ਇਹਨਾਂ ਦੇ ਆਫਰ ਤੋਂ ਅਸੀਂ ਹੁਣੇ ਫਾਇਦਾ ਚੁੱਕ ਲੈਣਾ, ਬਜਾਏ ਕਿ ਕੋਈ 5 ਮਿੰਟ ਲੇਟ ਹੋਵੇ। ਤੇ ਖਾਂਦੇ ਆ ਆਈਸਕ੍ਰੀਮ। ਇਹ ਤੁਹਾਡੇ ਸਾਹਮਣੇ ਆਈਸਕ੍ਰੀਮ ਇੱਥੇ ਅਸੀਂ ਲਵਾਂਗੇ ਤੇ ਕਰਦੇ ਆ ਜੀ। ਉਹ ਕਿਹੜੀ ਖਾਣੀ ਆ? ਤੁਸੀਂ ਆਪਣੀ ਲਵੋ। ਹਾਂ, ਕੋਨ ਲੈ ਲਓ। ਕੀ ਲੈਣਾ ਤੁਸੀਂ ਕੀ ਲੈਣਾ ਸਰ? ਉਹੀ ਸੇਮ ਇੱਕੋ ਤਰ੍ਹਾਂ ਲਵੋ ਨਾ ਸਾਰੇ। ਪਿਸਤਾਸ਼ੋ For a small cup? ਕੌਣ? ਹਾਂ ਕੌਣ ਲੈਣੀ ਹੈ? ਹਾਂ, ਕੋਨ ਹੀ ਲਵੋ ਨਾ ਸਾਰੇ। ਹਾਂ ਓਕੇ। 1 ਪਿਸਤਾਸ਼ੋ ਮਿਕਸ ਨਹੀਂ? ਹਾਂ ਮਿਕਸ। 1 spoon ਪਿਸਤਾਸ਼ੋ, 1 spoon ਵਨੀਲਾ। सारे ने सेम करा दिए? सेम सेम ही लवो। ओके, ऑल 4 सेम है। बड़ा अच्छा नहीं लगता पिस्ताशियो एंड वनीला। नहीं ਇਹਦੇ ਵਿੱਚ ਕਿ ਕਿਸੇ ਨੇ ਕੋਈ ਫੜੀ ਹੋਵੇ, ਕਿਸੇ ਨੇ ਕੋਈ ਫੜੀ ਹੋਵੇ, ਇਹ ਵੀ ਚੰਗਾ ਨਹੀਂ ਲੱਗਦਾ। ऑल 4 सेम। 4 cones। Yeah। 1 scoop pistachio, 1 vanilla। Can mix inside the cone or no? ਹਾਂਜੀ, ਫੈਸਲਾ ਇਹ ਹੋਇਆ ਕਿ ਇੱਕੋ ਹੀ ਤਰ੍ਹਾਂ ਦੀ ਜਿਹੜੀ ਹੈ ਨਾ ਆਈਸਕ੍ਰੀਮ ਉਹ ਖਾ ਲਈ ਜਾਵੇ। ਬਿਲਕੁਲ। ਸੋ ਜਿੰਨੇ ਵੀ ਵੇਰੀਐਂਟ ਹਨ ਇਹਨਾਂ ਨੇ ਸਾਰੇ ਮਿਕਸ ਕਰਾਤੇ। ਆ ਲਓ ਜੀ ਤੁਹਾਡੀ ਮਿਕਸ ਕਰਕੇ। ਲਓ ਮੇਰਾ ਨੰਬਰ ਲੱਗਿਆ ਜੇ। ਯਾਦ ਆਇਆ ਕੋ ਕਾਲਜ ਦਾ ਜ਼ਮਾਨਾ। ਹਾਂ, ਕੋ ਬਚਪਨ ਕਿੰਜ ਕੋਨਾ ਖਾਂਦੇ ਸੀ। ਉਹ ਤੁਹਾਡਾ ਚੱਕ ਨਹੀਂ ਮਾਰਨਾ ਹਲੇ। ਹੌਲੀ ਹੌਲੀ। ਲੋ ਬਿਲਕੁਲ ਐਸੀ ਬਹਿਰੀਨ ਬੇ ਦਾ ਵਿਜ਼ਿਟ ਬਹੁਤ ਚੰਗਾ ਲੱਗਿਆ। ਔਰ ਇੱਕੋ ਹੀ ਗੱਲ ਜਿਹੜੀ ਸ਼ਾਇਦ ਮੇਰੀ ਰਿਪੀਟ ਹੋ ਰਹੀ ਹੋਵੇ ਕਿ ਅਰਬੀਆਂ ਨੇ ਆਪਣੇ ਆਪ ਨੂੰ ਬਹੁਤ ਸੰਵਾਰਿਆ। ਉਹ ਜਿਹੜਾ ਇਹਨਾਂ ਦੇ ਦੇਸ਼ ਦੇ ਵਿੱਚ ਆ ਜਾਂਦਾ, ਇਸ ਦੇਸ਼ ਦੀ ਤਾਰੀਫ ਹੀ ਕਰਕੇ ਜਾਂਦਾ ਹੈ। ਪੁਰਅਮਨ ਹੈ, ਲੋਕ ਫਿਰ ਰਹੇ, ਘੁੰਮ ਰਹੇ, ਕੋਈ ਬੱਚਾ ਹੈ, ਵੱਡਾ ਹੈ, ਉਸ ਨੂੰ ਕੋਈ ਇੱਥੇ ਖਤਰਾ ਨਹੀਂ, ਕੋਈ ਡਰ ਨਹੀਂ ਹੈ। ਅਤੇ ਜਦੋਂ ਕਿਸੇ ਵੀ ਕੌਮ ਦੇ ਅੰਦਰ, ਕਿਸੇ ਵੀ ਦੇਸ਼ ਦੇ ਅੰਦਰ ਡਰ ਨਹੀਂ ਰਹਿੰਦਾ, ਉਹਦੀ ਪ੍ਰੋਗਰੈਸ ਸ਼ੁਰੂ ਹੋ ਜਾਂਦੀ ਹੈ। ਕੋਈ ਇੱਥੇ ਜਿਹੜੇ ਨਹੀਂ ਹਨ ਜਿਹੜੇ ਖਾਹ-ਮਖਾਹ ਦੇ ਸਾਡੇ ਇੱਥੇ ਅਸੀਂ ਪਾਏ ਹੋਏ ਹੁੰਦੇ ਨੇ। ਸੋ ਇਹਨਾਂ ਦਾ ਮਕਸਦ ਇੱਕੋ ਹੀ ਹੈ ਕਿ ਅੱਗੇ ਵਧਿਆ ਜਾਵੇ, ਔਰ ਅੱਗੇ ਇਹਨਾਂ ਦਾ ਕੰਪੀਟੀਸ਼ਨ ਪ੍ਰੋਗਰੈਸ ਦੀ ਬੇਸ 'ਤੇ ਹੈ। ਇਹਨਾਂ ਦਾ ਕੰਪੀਟੀਸ਼ਨ ਸ਼ਾਇਦ ਅਸਲੇ ਦੀ ਬੇਸ 'ਤੇ ਨਹੀਂ ਹੈ। ਇਹਨਾਂ ਦਾ ਕੰਪੀਟੀਸ਼ਨ ਸ਼ਾਇਦ ਜਹਾਲਤ ਦੀ ਬੇਸ 'ਤੇ ਨਹੀਂ ਹੈ। ਇਹਨਾਂ ਦਾ ਕੰਪੀਟੀਸ਼ਨ ਦੁਸ਼ਮਣੀ ਦੀ ਬੇਸ 'ਤੇ ਨਹੀਂ ਹੈ। ਔਰ ਇਹੀ ਵਜ੍ਹਾ ਹੈ ਕਿ ਦੇਸ਼ ਖੁਸ਼ਹਾਲ ਹੈ।
ਲੋਕ ਚੰਗਾ ਖਾਂਦੇ ਹਨ, ਚੰਗਾ ਪੀਂਦੇ ਹਨ, ਸਾਫ ਸੁਥਰਾ ਇਨਵਾਇਰਨਮੈਂਟ ਉਹਨਾਂ ਨੂੰ ਮਿਲਦਾ ਹੈ। ਸਾਡੇ ਤਰ੍ਹਾਂ ਪੋਲੂਟਡ ਇਨਵਾਇਰਨਮੈਂਟ ਉਹਨਾਂ ਨੂੰ ਨਹੀਂ ਮਿਲਦਾ। ਸੋ ਰਿਆਸਤਾਂ ਦੇ ਕੁਝ ਫਰਜ਼ ਬਣਦੇ ਨੇ, ਔਰ ਜਦੋਂ ਇਸ ਤਰ੍ਹਾਂ ਦੇ ਤੁਸੀਂ ਕੰਟਰੀ ਵਿਜ਼ਿਟ ਕਰੋ ਤੇ ਉਹਨੂੰ ਆਪਣੇ ਨਾਲ ਕੰਪੈਰੀਜ਼ਨ ਕਰਨਾ ਲਾਜ਼ਮੀ ਹੁੰਦਾ ਹੈ, ਕਿਉਂਕਿ ਸਾਨੂੰ ਤਾਂ ਇੱਕੋ ਹੀ ਦੱਸ ਦਿੱਤਾ ਜਾਂਦਾ ਹੈ ਨਾ ਕਿ ਰਿਆਸਤ ਦੇ ਅੰਦਰ, ਸਟੇਟ ਦੇ ਅੰਦਰ ਜੋ ਕੁਝ ਜਬਰ ਹੈ ਉਸ ਨੂੰ ਬਰਦਾਸ਼ਤ ਕਰੋ, ਲੇਕਿਨ ਜਿਹੜੀ ਰਿਆਸਤ ਦੀ ਜ਼ਿੰਮੇਵਾਰੀ ਹੈ ਉਸ ਤੋਂ ਬਰੀਆ ਜ਼ਿੰਮਾ ਹੋ ਜਾਂਦੇ ਹਨ। ਸੋ ਹਮੇਸ਼ਾ ਦੀ ਤਰ੍ਹਾਂ ਮੇਰੇ ਵਲੌਗਸ ਤੁਹਾਨੂੰ ਮਿਲਦੇ ਰਹਿਣਗੇ, ਜਿੱਥੇ ਜਿੱਥੇ ਵੀ ਮੈਂ ਜਾਵਾਂਗਾ ਉਹਦੇ ਅੰਦਰ ਮੁਖਤਲਿਫ ਲੋਕਾਂ ਦੇ ਨਾਲ, ਖਾਸ ਕਰ ਜਿਹੜੀ ਪੰਜਾਬੀ ਕਮਿਊਨਿਟੀ ਹੈ ਉਹਦੇ ਇੰਟਰਵਿਊਜ਼ ਵੀ ਤੁਹਾਨੂੰ ਮਿਲਦੇ ਰਹਿਣਗੇ ਕਿ ਉਹਨਾਂ ਕੰਟਰੀਜ਼ ਦੇ ਵਿੱਚ ਜਿਹੜੇ ਤਰੱਕੀ ਯਾਫਤਾ ਕੰਟਰੀਜ਼ ਹਨ ਉੱਥੇ ਆ ਕੇ ਉਹਨਾਂ ਨੇ ਕੀ ਸਿੱਖਿਆ, ਉਹਨਾਂ ਨੇ ਕੀ ਦੇਖਿਆ। ਰੱਬ ਰੱਖਾ, ਮਿਲਦੇ ਆ ਅਗਲੇ ਵਲੌਗ।